ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਵੱਡਾ ਬਜਟ ਦਾ ਬਿੱਲ ਆ ਉਸ ਨੂੰ ਲੈ ਕੇ ਟਰੰਪ ਉਹਨਾਂ ਦਾ ਜਿਹੜਾ ਸਪੈਂਡਿੰਗ ਬਿੱਲ ਆ, ਕਹਿੰਦੇ ਵੀ $3.7 ਟ੍ਰਿਲੀਅਨ ਜਿਹੜੇ ਟੈਕਸਸ ਆ ਉਹਨੂੰ ਕੱਟ ਕਰੂਗਾ ਤੇ $2.4 ਟ੍ਰਿਲੀਅਨ ਦਾ ਜਿਹੜਾ ਡੈਫਿਸਿਟ ਆ ਉਹ ਵਧੂਗਾ। ਸੀਵੀਓ ਇਹਨਾਂ ਨੇ ਇਹ ਦੱਸਿਆ ਹੈਗਾ ਕਿ 10.9 ਮਿਲੀਅਨ ਲੋਕ ਬਿਨਾਂ ਇੰਸ਼ੋਰੈਂਸ ਤੋਂ ਹੋ ਜਾਣਗੇ ਆਉਣ ਵਾਲੇ ਸਾਲਾਂ ਦੇ ਵਿੱਚ। ਸੀਓਬੀ ਦਾ ਜਿਹੜਾ ਐਨਾਲਿਸਿਸ ਆ, ਹਾਊਸ ਪਾਸ ਵਰਸ਼ਨ ਆਫ ਦਾ ਬਿੱਲ, ਉਹਦੇ ਚ ਕਹਿੰਦੇ ਭਈ $2.3 ਟ੍ਰਿਲੀਅਨ ਜਿਹੜਾ ਕਿ ਕਾਫੀ ਵੱਡਾ ਅਮਾਉਂਟ ਬਣਦਾ, ਇਹ ਡੈਫਿਸਿਟ ਵਧੂਗਾ। ਜੀ ਮੈਡੀਕੇਡ ਦੇ ਵਿੱਚ ਬਹੁਤ ਸਾਰੇ ਰਿਫਾਰਮ ਆ ਰਹੇ, ਹੈਲਥ ਕੇਅਰ ਪ੍ਰੋਗਰਾਮਸ ਦੇ ਵਿੱਚ $97 ਬਿਲੀਅਨ ਉਹਦੇ ਵਿੱਚ ਕੱਟ ਹੋਣ ਜਾ ਰਿਹਾ ਹੈ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੈਡੀਕਲ ਆ ਫ੍ਰੀ ਵਾਲਾ ਜਿਹੜਾ ਜਾਂ ਮੈਡੀਕੇਅਰ ਦੇ ਕਈ ਪੋਰਸ਼ਨ ਆ ਉਹ ਕੱਟ ਕੀਤੇ ਜਾਣਗੇ। ਸੋ ਇਹ ਜਿਹੜਾ ਬਿੱਲ ਆ, ਕਿਉਂਕਿ ਰਿਪਬਲਿਕਨ ਬੜੀ ਨੈਰੋ ਮੈਜੋਰਟੀ ਹੈਂਡਲ ਕਰਦੇ ਆ ਸੈਨੇਟ ਦੇ ਵਿੱਚ, 53 ਦੇ ਮੁਕਾਬਲੇ 47। ਸੋ ਹੁਣ ਦੇਖਦੇ ਆ ਵੀ ਕਿਸ ਤਰ੍ਹਾਂ ਇਹ ਪਾਸ ਹੁੰਦਾ ਹੈਗਾ। ਜੋ ਲੋਅਰ ਹਾਊਸ ਆ ਉਹਦੇ ਵਿੱਚੋਂ ਤਾਂ ਇਹ ਬਿੱਲ ਪਾਸ ਹੋ ਚੁੱਕਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਅਲੋਨ ਮਸਕ ਹੋਣੀ ਕਾਫੀ ਜ਼ਿਆਦਾ ਨਾਰਾਜ਼ ਆਏ ਆ ਟਰੰਪ ਉਹਨਾਂ ਦੇ ਨਾਲ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਟੋਟਲੀ ਜਿਹੜਾ ਬਿੱਲ ਨਿਕੰਮਾ ਹੈਗਾ ਆ। ਵੀ ਮੇਰੀ ਜਿਹੜੀ ਡਿਪਾਰਟਮੈਂਟ ਡੋਜ ਜਾਂ ਮੇਰਾ ਮੇਨ ਮਕਸਦ ਇਹ ਸੀ ਵੀ ਅਮਰੀਕਾ ਦਾ ਜਿਹੜਾ ਡੈਫਿਸਿਟ ਆ, ਅਮਰੀਕਾ ਦਾ ਕਰਜ਼ਾ ਆ, ਉਸ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ। ਸੋ ਪ੍ਰਾਈਵੇਟਲੀ ਐਲੋਨ ਮਸਕ ਹੋਣੀ ਕਾਫੀ ਫਰਸਟ੍ਰੇਟਡ ਨਜ਼ਰ ਆ ਰਹੇ ਹੈਗੇ ਆ। ਉਹਨਾਂ ਨੇ ਉੱਥੇ ਜਿਹੜੀ ਆਪਣੀ ਡਿਪਾਰਟਮੈਂਟ 'ਚ ਕੰਮ ਕਰਦੇ ਸੀ ਉਹ ਵੀ ਛੱਡ ਦਿੱਤਾ ਆ। ਜੋ ਡੋਜ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਵੀ ਮੈਂ ਆਪਣੇ ਬਿਜ਼ਨਸ ਦੇ ਉੱਤੇ ਫੋਕਸ ਕਰਨਾ ਚਾਹੁੰਦਾ ਆ। ਪ੍ਰੈਜ਼ੀਡੈਂਟ ਟਰੰਪ ਹੋਣੀ ਇਹ ਕਹਿ ਰਿਹਾ ਵੀ ਮੇਰਾ ਬਿੱਲ ਇਹ ਬਹੁਤ ਵਧੀਆ ਬਿੱਲ ਹੈਗਾ, ਸਿਗਨੇਚਰ ਬਿੱਲ ਹੈਗਾ। ਪਰ ਮਸਕ ਹੋਣੀ ਇਹ ਕਿਹਾ ਆ ਵੀ ਇਹ ਤਾਂ ਬਹੁਤ ਮਾੜੀ ਗੱਲ ਆ, ਇੰਨਾ ਜ਼ਿਆਦਾ ਜਿਹੜਾ ਕਰਜ਼ਾ ਆ ਉਹ ਚੜ ਰਿਹਾ ਹੈਗਾ। ਐਕਚੁਅਲੀ ਤਾਂ ਸਾਡਾ ਕਹਿੰਦੇ ਮੇਨ ਮਕਸਦ ਇਹ ਸੀ ਵੀ ਕਰਜ਼ੇ ਨੂੰ ਆਪਾਂ ਕਿਸ ਤਰ੍ਹਾਂ ਜਿਹੜਾ ਘਟਾਉਣਾ ਹੈਗਾ ਆ। ਕਹਿੰਦੇ ਵੀ ਐਨਰਜੀ ਟੈਕਸ ਕ੍ਰੈਡਿਟ ਨੂੰ ਖਤਮ ਕਰਨ ਦੇ ਨਾਲ ਜਿਹੜਾ ਅਮਰੀਕਾ ਦੀ ਐਨਰਜੀ ਇੰਡੀਪੈਂਡੈਂਸ ਆ ਤੇ ਜੋ ਰਿਲਾਇਬਿਲਿਟੀ ਗ੍ਰਿਡ ਦੇ ਉੱਤੇ ਆ ਉਹ ਖਤਮ ਹੋ ਜਾਵੇਗੀ। ਇਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈਗਾ। ਇਸ ਤੋਂ ਬਿਨਾਂ ਉਹਨਾਂ ਨੇ ਜੋ AI ਦੇ ਸੰਬੰਧ ਦੇ ਵਿੱਚ ਕਹਿੰਦੇ ਪਈ ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਡੀਲਸ ਉਹਨਾਂ ਦੇ ਕੰਪੀਟੀਟਰ ਓਪਨ AI ਦੇ ਨਾਲ ਕੀਤੀਆਂ ਹੈਗੀਆਂ, ਉਹਦਾ ਵੀ ਜਿਹੜਾ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਕ੍ਰਿਟਿਸਿਜ਼ਮ ਕੀਤਾ ਹੈਗਾ। ਇਹ ਸਾਰਾ ਕੁਝ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਹੈਗਾ ਤੇ ਕਈ ਜਗ੍ਹਾ ਦੇ ਉੱਤੇ ਤਾਂ ਮਸਕ ਉਹਨਾਂ ਨੇ ਜੋ ਉਹਨਾਂ ਦੇ ਟ੍ਰੇਡ ਐਡਵਾਈਜ਼ਰ ਆ ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੇ ਪੀਟਰ ਨਵਾਰੋ, ਉਹਨਾਂ ਨੂੰ ਤਾਂ ਇਹ ਕਿਹਾ ਵੀ ਸਭ ਤੋਂ ਜਿਹੜਾ ਪਾਗਲ ਬੰਦਾ ਹੈਗਾ ਆ। ਸੋ ਇਸ ਨੂੰ ਪਤਾ ਨਹੀਂ ਹੈ ਵੀ ਟ੍ਰੇਡ ਨੂੰ ਕਿਸ ਤਰ੍ਹਾਂ ਜਿਹੜਾ ਡੀਲ ਕਰਨਾ ਹੈਗਾ ਆ। ਸੋ ਮਸਕ ਉਹਨਾਂ ਦਾ, ਐਲੋਨ ਮਸਕ ਦਾ ਜਿਹੜਾ ਵਿਰੋਧ ਆ ਪ੍ਰੈਜ਼ੀਡੈਂਟ ਟਰੰਪ ਦਾ ਐਲੋਨ ਮਸਕ ਵੱਲੋਂ, ਇਹ ਓਪਨਲੀ ਹੁਣ ਬਾਹਰ ਆ ਗਿਆ, ਇਹ ਸੀਕ੍ਰੇਟ ਨਹੀਂ ਰਿਹਾ। ਇਸੇ ਕਰਕੇ ਮੈਨੂੰ ਲੱਗਦਾ ਆ ਵੀ ਉਹ ਜੋ ਡੋਜ ਡਿਪਾਰਟਮੈਂਟ ਆ ਉਹ ਉਸ ਤੋਂ ਬਾਹਰ ਆ ਗਏ ਹੈਗੇ। ਜੀ ਬਿਲਕੁਲ। ਸੋ ਹੁਣ ਉਹਨਾਂ ਲੋਕਾਂ ਦਾ ਕੀ ਬਣੂਗਾ ਜਿਨ੍ਹਾਂ ਦੀਆਂ ਨੌਕਰੀਆਂ ਆਲਰੇਡੀ ਖਾ ਚੁੱਕੇ ਆ। ਨਾ ਉਸ ਪਾਰ ਲਾਇਆ। ਆਪਾਂ ਫਾਇਰ ਟੂ ਹਾਇਰ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ। ਸੋ ਦੇਖਦੇ ਹਾਂ ਅੱਗੇ ਕੀ ਹੁੰਦਾ। ਪਰ ਹਰਜੋਤ ਸਿੰਘ ਜੀ